अस्सलाम वालेकुम लो जी यारो बेलियो मित्रों ते सज्जनों तुसीं देख रहे हो SMS पंजाबी तुहाडे सारिਆਂ ਦਾ ਲਾਈਕ ਕਰਨ चैनल सबसक्राइब ਕਰਨ ਦਾ बहुत शुक्रिया। ਹੁਣ ਤੁਸੀਂ ਕਹਿ ਰਹੇ ਹੋਗੇ यार SMS पंजाबी ਤੇ ਤਿਉਹਾਰ ਹੈ ਤੇ SMS उर्दू क्यों खामोश है। ਉਹ भाई टाइम को नहीं लगता ਪਿਆ उर्दू वालिਆਂ ਤੋਂ माजरत। हाँ जी ਉਹ घर ਦੇ ਕੰਮ नहीं ਮੁੱਕਦੇ ਪਏ ਨਾ घर ਦੇ ਕੰਮ ਮੁੱਕਦੇ ਨੇ ਨਾ ਬਾਹਰ ਦੇ ਕੰਮ ਮੁੱਕਦੇ ਨੇ। ਉਹ ਬੰਦਾ ਬੜਾ ਔਖਾ ਹੋ ਜਾਂਦਾ ਫਿਰ ਜਿਹੜਾ ਹਿਸਾਬ ਕਿਤਾਬ ਹੈ ਉਹ ਫਿਰ ਜਦੋਂ ਵੇਲ ਮਿਲਿਆ ਉਦੋਂ ਆ ਜਾਵਾਂਗੇ। ਦੇਖੋ ਹੁਣ ਕਦੋਂ ਮੁੱਕਦੇ ਆ ਬਾਹਰ ਦੇ ਕੰਮ ਤੇ ਨਾਲੇ ਘਰ ਦੇ ਕੰਮ ਜਦੋਂ ਮੁੱਕਣਗੇ ਤੇ ਫਿਰ ਰੂਟੀਨ ਜ਼ਰਾ ਬਹਾਲ ਹੋਏਗੀ। ਹਾਂ ਇੱਕ ਦਿਨ ਅੱਗੇ ਇੱਥੋਂ ਹੋਰ ਵੀ ਹੋ ਸਕਦੇ ਆ ਪੰਜਾਬੀ ਚੈਨਲ ਤੋਂ ਵੀ ਵੈਸੇ, ਲੇਕਿਨ ਖੈਰ ਤੁਹਾਨੂੰ ਪਤਾ ਹੈ ਕਿ ਜਦੋਂ ਟਾਈਮ ਮਿਲਦਾ ਤੇ ਪੰਜਾਬੀ ਦੇ ਵਿੱਚ ਤੇ ਆਪਣੀ ਪ੍ਰਾਇੋਰਟੀ ਹੁੰਦੀ ਹੈ ਕਿਉਂਕਿ ਜੋ ਅਸੀਂ ਇਹਨਾਂ ਦੀ ਢੂਈ ਲਾਲ ਕਰਦੇ ਹਾਂ ਓਏ ਹੋਏ ਮਾਰ ਮਾਰ ਛਿੱਤਰ ਜਿਹੜਾ ਨਾ ਅਸੀਂ ਸਜਾ ਕੇ ਰੱਖ ਦੀ ਆ ਉਹ ਪੰਜਾਬੀ 'ਚ ਹੀ ਮਜ਼ਾ ਆਉਂਦਾ। ਤੇ ਖਬਰ ਕੀ ਹੈ, ਖਬਰ ਆ ਰਹੀ ਹੈ ਜਨਾਬ ਕਿ ਉਹ ਨਹੀਂ ਜਿਹੜਾ ਗੰਦਾ ਨਾਲਾ ਉਰਫ ਰਾਵੀ ਹਰਾਮ ਦਾ ਉਹ ਹਰਾਮਜ਼ਾਦਾ ਜਿਹੜਾ ਨਾ ਰਾਵੀ ਉਹ ਖਬਰ ਲੈ ਰਿਹਾ ਜਨਾਬ ਆ ਕੇ। ਉਹ ਕਹਿ ਰਿਹਾ ਜੀ ਗੰਡਾਪੁਰ ਜਿਹੜਾ ਨਾ ਇਹ ਬਸ ਹੁਣ ਕਰੇ ਤਿਆਰੀ। गंडापुर की हुकूमत सुबह गई कि शाम गई बस हुण ही गई कि कदी गई आ गया गंडापुर कहता उन्हें खबर दे दी। और गंडापुर कहता टाउट आदमी है ये फलाना टिंगड़ा बला 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 बला। तो गंडापुर ने जरा ना ऐलान किया कि एहतजाज में मैं लीड कराँगा। हाँ तो गंडापुर जरा ना ਉਹ ਹੁਣ ਜਿਹੜਾ ਨਾ ਦੁਬਾਰਾ ਹੀਰੋ ਬਣਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਸਾਰਿਆਂ ਨੂੰ ਪਤਾ ਕਿ ਇਹ ਰਾਵੀ ਨਾਲੋਂ ਵੀ ਵੱਡਾ ਟਾਊਟ ਆ ਗੰਡਾਪੁਰ। ਸੱਚੀ ਗੱਲ ਆ ਰਾਵੀ ਕੁਛ ਵੀ ਨਹੀਂ, ਰਾਵੀ ਦਾ ਗੰਦਾ ਨਾਲਾ ਇਹ ਪੂਰਾ ਦਰਿਆ ਵਾ ਕੰਪਨੀ ਦਾ ਗੰਡਾਪੁਰ। ਹੁਣ ਕੀ ਹੋਈ ਜਾ ਰਿਹਾ ਸਾਰੇ ਕਹੀ ਜਾ ਰਹੇ ਕਿ ਉਹ ਦੇਖੋ ਜੀ ਗੰਡਾਪੁਰ ਜਿਹੜਾ ਨਾ ਉਹਨੇ ਕਿੰਨੀ ਸੇਵਾ ਕੀਤੀ ਕੰਪਨੀ ਵਾਲਿਆਂ ਦੀ ਤੇ ਉਹਨਾਂ ਨੇ ਚੁੱਕ ਕੇ ਉਹਨੂੰ ਇੰਝ ਸੈਕਿੰਡ 'ਚ ਬਾਹਰ ਸੁੱਟਿਆ, ਇੰਝ ਬਾਹਰ ਕੱਢ ਕੇ ਮਾਰ ਰਹੇ ਨੇ ਗੰਡਾਪੁਰ ਨੂੰ। ਤੇ ਦੇਖੋ ਬੜੀ ਜ਼ਿਆਦਤੀ ਹੈ। ਗੰਡਾਪੁਰ ਨੂੰ ਸ਼ੁਰੂ ਤੋਂ ਇਮਰਾਨ ਖਾਨ ਦੇ ਨਾਲ ਖੜੇ ਹੋਣਾ ਚਾਹੀਦਾ ਸੀ। ਇਹਤਜਾਜੀ ਤਰੀਕਾ ਜਿੰਨੀਆਂ ਨੇ ਨਾਕਾਮ ਬਣਾਈਆਂ ਇਸ ਦਗੜ ਦੱਲੇ ਨੇ ਹਾਂ ਉਹ ਨਾ ਕਰਦਾ ਤੇ ਦੇਖੋ ਅੱਜ ਕੀ ਹਾਸਿਲ ਵਸੂਲ ਹੋਇਆ। ਇਹ ਸਾਰੀਆਂ ਕਹਾਣੀਆਂ ਨੇ। ਇਸ ਟਰੱਕ ਦੀ ਬੱਤੀ ਪਿੱਛੇ ਨਾ ਲੱਗੋ। ਗੰਡਾਪੁਰ ਅੱਜ ਵੀ ਓਨਾ ਹੀ ਕੰਪਨੀ ਦਾ ਬੰਦਾ ਜਿੰਨਾ ਉਦੋਂ ਸੀ ਜਦੋਂ ਉਹ ਇhtਜਾਜ ਛੱਡ ਕੇ ਨੱਸਿਆ ਸੀ 12 ਜ਼ਿਲ੍ਹਾ ਕ੍ਰਾਸ ਕਰਕੇ। ਆਹੋ ਬਸ ਉਹ ਅੱਜ ਵੀ ਉਹੀ ਗੰਡਾਪੁਰ ਆ ਸਾਰੇ ਤਮਾਸ਼ੇ ਕਰਵਾਏ ਜਾ ਰਹੇ ਆ ਤੁਹਾਡੇ ਅੱਗੇ। ਆ ਜਿਹੜਾ ਗੰਦਾ ਨਾਲਾ ਰਾਵੀ ਦਾ ਟਾਊਟ ਜਿਹੜਾ ਰਾਵੀ ਦਾ ਕੰਪਨੀ ਦਾ ਟਾਊਟ ਜਿਹੜਾ ਰਾਵੀ ਚੈਨ ਲਿਖ ਰਿਹਾ। ਇਹ ਪਤਾ ਨਹੀਂ ਕਿਹੜਾ ਰਾਵੀ ਇੱਥੇ ਕਿੱਥੇ ਬੈਠਾ ਹੈ ਇਹਦੇ ਅੰਦਰ ਵੜ ਕੇ ਕਿਤੇ ਜਿਹੜਾ ਚੈਨ ਲਿਖਦਾ ਵਾ। ਉਹ ਬਈ ਇਹ ਵੀ ਉਹਨਾਂ ਦਾ ਬੰਦਾ ਆਪਣੇ ਬੰਦੇ ਨੂੰ ਇੱਕ ਬੰਦੇ ਨੂੰ ਜਿਹੜਾ ਨਾ ਉਹ ਅੱਗੇ ਕਰਕੇ ਉਹਦੇ ਕੋਲ ਇੱਦਾਂ ਦੀਆਂ ਗੱਲਾਂ ਕਹਿਲਵਾ ਕੇ ਆਪਣਾ ਦੂਜਾ ਵੱਡਾ ਟਾਊਟ ਜਿਹੜਾ ਨਾ ਗੰਡਾਪੁਰ ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਗੰਡਾਪੁਰ ਕਰ ਰਿਹਾ ਜੀ ਮੈਂ ਆਪਣੇ ਸੂਬੇ 'ਚ ਇhtਜਾਜ ਲੀਡ ਉਹ ਡੁੱਬ ਕੇ ਮਰ ਜਾ ਬਗੈਰਤਾ। ਜਦੋਂ ਇhtਜਾਜ ਲੀਡ ਕਰਨਾ ਸੀ ਉਦੋਂ ਤਾਂ ਨੱਸ ਗਿਆ ਵਿੱਚ ਛੱਡ ਕੇ ਬਗੈਰਤ ਆਦਮੀ। ਔਰ ਇੱਕ ਵਾਰੀ ਵੀ ਨਹੀਂ ਕਈ ਵਾਰੀ ਹਰਾਮਜ਼ਾਦਾ ਅੱਧੇ ਰਾਹ ਮੁੜ ਗਿਆ। ਹਾਂ ਉਹ ਅੱਧੇ ਰਾਹ ਮੁੜ ਗਿਆ ਆਇਆ ਹੀ ਨਹੀਂ ਕਿਤੇ ਤੇ। ਹੁਣ ਜਿਹੜਾ ਨਾ 5 ਅਗਸਤ ਨੂੰ ਖਾਨ ਸਾਹਿਬ ਨੇ ਕਿਹਾ ਸੀ ਕਿ ਤਹਿਰੀਕ ਅਰੂਜ 'ਤੇ ਹੋਣੀ ਚਾਹੀਦੀ ਆ। ਹਾਂ ਇਹ ਅਜੇ ਤੱਕ ਇਹ ਨਹੀਂ ਦੱਸ ਸਕਿਆ ਕਿ ਵੀ ਕਰਨਾ ਕੀ ਆ 5 ਨੂੰ। ਇਹ ਬੜਾ ਵੱਡਾ ਟਾਊਟ ਹੈ 2 ਨੰਬਰ ਆਦਮੀ ਹੈ। ਇਹ ਤਾਂ ਤੁਸੀਂ ਕੋਈ ਯਕੀਨ ਨਹੀਂ ਕਰਨਾ ਕਿ ਇਹ ਸਿਰਫ ਔਰ ਸਿਰਫ ਦੁਬਾਰਾ ਹੀਰੋ ਬਣਨ ਦੇ ਚੱਕਰ 'ਚ ਦੁਬਾਰਾ ਆਪਣਾ ਇਤਮਾਦ ਬਹਾਲ ਕਰਵਾਉਣ ਦੇ ਚੱਕਰ ਦੇ ਵਿੱਚ ਔਰ ਨਾਅਰੇ ਮਰਵਾਉਣ ਵਾਸਤੇ ਆ ਗਿਆ ਗੰਡਾਪੁਰ। ਅਸੀਂ ਬੜੇ ਨਾਅਰੇ ਮਾਰੇ। ਉਹ ਵੀ ਸਾਨੂੰ ਜਦੋਂ ਜਿਹੜਾ ਪਤਾ ਲੱਗਦਾ ਕਿ ਜਿਹੜਾ ਖਾਨ ਦੇ ਨਾਮ ਮੁਖਲਿਸ ਆ ਜਿਹੜਾ ਖਾਨ ਦੇ ਨਾਲ ਨਿਕਲ ਰਿਹਾ ਵਾ ਖਾਨ ਦੀ ਇੱਕ ਆਵਾਜ਼ 'ਤੇ ਅਸੀਂ ਉਹਦੇ ਨਾਲ ਖੜੇ ਹਾਂ ਚਾਹੇ ਜੋ ਵੀ ਹੈ। ਲੇਕਿਨ ਇਹਨੇ ਉਹਦਾ ਇੰਨਾ ਕੁ ਨਜਾਇਜ਼ ਫਾਇਦਾ ਚੁੱਕਿਆ ਔਰ ਇਹਨੇ ਸਾਨੂੰ ਦਿੱਤਾ ਧੋਖਾ। ਹੁਣ ਭਾਈ ਮੋਮਨ ਇੱਕ ਸੁਰਾਖ ਤੋਂ 2 ਵਾਰੀ ਨਹੀਂ ਦੱਸਿਆ ਜਾ ਸਕਦਾ ਤੇ ਇਹ ਹੁਣ ਸਾਨੂੰ ਦੁਬਾਰਾ ਡਸਣ ਦੀ ਕੋਸ਼ਿਸ਼ ਕਰ ਰਿਹਾ। ਇਸ ਕਰਕੇ ਇਹਦੇ ਝਾਂਸੇ ਦੇ ਵਿੱਚ ਨਾ ਉਹ ਕਿ ਬੜਾ ਜੀ ਕੰਪਨੀ ਦੇ ਖਿਲਾਫ ਇਹਨੇ 1-2 ਗੱਲਾਂ ਕੀਤੀਆਂ ਸਾਰੀਆਂ ਇਜਾਜ਼ਤ ਲੈ ਕੇ ਕੀਤੀਆਂ। ਇਜਾਜ਼ਤ ਤੋਂ ਬਗੈਰ ਬਗੈਰਤ ਆਦਮੀ ਕੋਈ ਇਹਦੇ 'ਚ ਇਹਦੀ ਨਸਲ ਹੀ ਇਹੋ ਜਿਹੀ ਹੈ। ਇਹ ਇਹਦੀ ਕੁੱਟੀ 'ਚ ਵੜਿਆ ਹੋਇਆ ਜਿਹੜਾ ਧੋਖਾ ਦੇਣਾ ਇਹ ਫਿਰ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ ਇਤਮਾਦ ਬਹਾਲ ਕਰਕੇ। ਲੇਕਿਨ ਇਤਮਾਦ ਬਹਾਲ ਨਹੀਂ ਕਰਨਾ। ਹੁਣ ਜਿਹੜਾ ਤੁਹਾਨੂੰ ਕਹਿ ਵੀ ਰਿਹਾ ਨਾ ਕਿ ਬਈ ਦੇਖੋ ਜੀ ਗੰਡਾਪੁਰ ਦੇਖੋ ਹੁਣ ਗੰਡਾਪੁਰ ਖਲੋਤਾ ਉਹ ਵੀ 2 ਨੰਬਰ ਆਦਮੀ ਹੈ। ਹਾਂ ਕਿਉਂਕਿ ਇਹੋ ਜਿਹੇ ਟਾਊਟ ਦਾ ਕੋਈ ਇਤਬਾਰ ਨਹੀਂ ਗਾ ਜਿਹੜਾ ਇਹੋ ਜਿਹੀ ਬਗੈਰਤੀ ਕਰੇ। ਔਰ ਦੂਜਾ ਰਾਵੀ ਜਿਹੜਾ ਵਾ ਗੰਦਾ ਨਾਲਾ ਹਰਾਮਜ਼ਾਦਾ ਬਗੈਰਤ ਦਾ ਬੱਚਾ ਕੰਜਰ ਆਦਮੀ ਉਹ ਦਗੜ ਦੱਲਾ। ਯਕੀਨ ਕਰ ਰਾਵੀ
ਹਾਂ ਲੋਕੀ ਮਰਦੇ ਆ ਨਾ, ਮਰਨ ਤੋਂ ਬਾਅਦ ਉਹਨਾਂ ਨੂੰ ਕੀੜੇ ਪੈਂਦੇ, ਤੈਨੂੰ ਜ਼ਿੰਦਾ ਨੂੰ ਕੀੜੇ ਪੈਣੇ ਆ। ਹਾਂ ਔਰ ਬੇਸ਼ੁਮਾਰ ਪੈਣੇ ਆ। ਬਾਬਾ ਜੀ ਕਹਿੰਦੇ ਲੈ ਪੈਣੇ ਕੀ ਪਏ ਹੋਏ? ਮੈਂ ਕਿਹਾ ਬਾਬਾ ਜੀ ਕਿੱਥੇ? ਬਾਬਾ ਜੀ ਕਹਿੰਦੇ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਕੀੜਾ ਇਹਦੀ ਢੂਈ 'ਚ ਪਿਆ ਹੈ। ਮੈਂ ਬਾਬਾ ਜੀ ਰਾਵੀ ਦੀ ਢੂਈ ਆ ਕਿ ਖੂਹ ਆ? ਬਾਬਾ ਜੀ ਕਹਿੰਦੇ ਖੂਹ ਹੀ ਸਮਝ ਲਾ ਉਹਨੂੰ, ਰੰਗ ਬਿਰੰਗੇ ਸੱਪ ਫਿਰ ਰਹੇ। ਔਰ ਸਭ ਤੋਂ ਵੱਡਾ ਜਿਹੜਾ ਐਨਾਕੋਂਡਾ ਕੰਪਨੀ ਦਾ, ਉਹ ਇਹਦੇ ਖੂਹ 'ਚ ਪਿਆ ਹਰਾਮਜ਼ਾਦੇ ਦੇ। ਐਡਾ ਵੱਡਾ ਬਗੈਰ ਤੇ ਕੀੜੇ ਤੈਨੂੰ ਪਏ ਹੁਣ, ਕੋਈ ਹੋਰ ਚੀਜ਼ ਗੱਲ ਕਰੋ, ਕੋਈ ਹੋਰ ਸ਼ੈ ਦਿਓ। ਮੈਂ ਕਿਹਾ ਬਾਬਾ ਜੀ ਹੋਰ ਸ਼ੈ ਨੂੰ ਕੀ ਦਈਏ ਹੁਣ? ਹਾਂ ਸੱਪ ਹੀ ਦੇ ਸਕਦੇ ਆ, ਫਿਰ ਉਹ ਵੀ ਐਨਾਕੋਂਡਾ ਤਾਂ ਵੱਡਾ ਹੈ ਕੋਈ ਨਹੀਂ। ਐਸਾ ਬਹਿਰੂਪੀਆ, ਐਸਾ ਦਗੜਦੱਲਾ, ਐਸਾ ਬਗੈਰਤ ਆ। ਮੈਂ ਬਾਬਾ ਜੀ ਕਹਿ ਬਗੈਰਤ ਆ। ਹਾਂ ਇੱਕ ਉਹ ਜਿਹੜੀ ਆ ਗਰੀਦਾ ਚੁੰਮੀ, ਬਾਬਾ ਜੀ ਕਹਿੰਦੇ ਖਬਰਦਾਰ ਜੇ ਤੂੰ ਗਰੀਦਾ ਦੀ ਗੱਲ। ਮੈਂ ਬਾਬਾ ਜੀ ਓਕੇ। ਬਾਬਾ ਜੀ ਕਹਿੰਦੇ ਹੁਣੀ ਸਰਜਰੀ ਕਰਾਈ ਉਹਨੇ। ਬਾਬਾ ਜੀ ਕਹਿੰਦੇ ਇੰਨੀ ਕੁ ਸੋਹਣੀ। ਮੈਂ ਬਾਬਾ ਜੀ ਕੀ ਸੋਹਣੀ ਲੱਗਦੀ ਯਾਰ, ਝੂਠ ਬੋਲਦੀ ਆ, ਦਿਨ ਰਾਤ ਆ ਕੇ ਕੰਪਨੀ ਦੀ ਸੇਵਾ ਕਰਦੀ ਆ, ਅਜੀਬੋ ਗਰੀਬ ਬਗੈਰਤੀਆਂ ਮਾਰੀਆਂ, ਤੁਸੀਂ ਕਹਿੰਦੇ ਸੋਹਣੀ ਲੱਗਦੀ। ਬਾਬਾ ਜੀ ਕਹਿੰਦੇ ਚਲੋ ਹੋ ਸੂ ਕੋਈ ਨਹੀਂ, ਉਹਨੂੰ ਛੱਡ ਕਿਸੇ ਹੋਰ ਦੀ ਗੱਲ ਕਰ। ਮੈਂ ਕਹਿੰਦੀ ਆਹ ਜ਼ਿਆਦਤੀ ਆ। ਆਹ ਗਰੀਦਾ ਫਰੂਕੀ ਆ ਕੇ ਜੋ ਅਜੀਬੋ ਗਰੀਬ ਕਿਸਮ ਦੇ ਕਿਸੇ ਕਹਾਣੀਆਂ ਸੁਣਾਈ ਜਾਂਦੀ ਆ, ਹਾਂਜੀ, ਔਰ ਆ ਕੇ ਜਿਹੜੀ ਉਹ ਆਪਣਾ ਟਾਊਟਗਿਰੀ ਕਰਦੀ ਰਹਿੰਦੀ ਆ ਦਿਨ ਰਾਤ। ਦੇਖੋ ਨਾ ਇਹ ਇਹਦੇ 'ਚ ਉਹਦੇ 'ਚ ਕੋਈ ਫਰਕ ਨਹੀਂ ਹੈ, ਰਾਵੀ ਵੀ ਉਹੀ ਤੇ ਉਹ ਵੀ ਉਹੀ। ਤੇ ਬਾਬਾ ਜੀ ਕਹਿੰਦੇ ਹੁਣ ਤੂੰ ਇਹਦੇ ਦੁਆਲੇ ਨਾ ਹੋ ਜੀ ਕਿ ਇਹਦੇ ਕੋਲ ਕਿੰਨੇ ਕੀੜੇ ਆ। ਨਹੀਂ ਇਹਦੇ ਦੁਆਲੇ ਨਹੀਂ ਹੁੰਦਾ, ਪਰ ਇਹ ਤਾਂ ਉਹ ਤੇ ਕੋਈ ਫਰਕ ਨਹੀਂ। ਉੱਤੋਂ ਆਪਣਾ ਸ਼ਾਹਦ ਫਰੀਦੀ ਜਿਹੜਾ ਸਭ ਤੋਂ ਵੱਡਾ ਟਾਊਟ ਆ, ਉਹਦੇ ਹੱਕ 'ਚ ਹੁਣ ਰੈਲੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਹਾਂ ਉਹ ਲੋਕੀ ਕਹਿ ਰਿਹਾ ਕਿ ਸਾਡਾ ਹੀਰੋ ਸ਼ਾਹਦ ਫਰੀਦੀ। ਬੜੀ ਕਮਾਲ ਨਹੀਂ ਹੋ ਗਿਆ? ਹਾਂ ਔਰ ਬਿਲਕੁਲ ਉੱਦਾਂ ਦੀਆਂ ਰੈਲੀਆਂ ਨਿਕਲ ਰਹੀਆਂ ਜਿੱਦਾਂ ਦੀਆਂ ਆ ਕੰਪਨੀ ਨਹੀਂ ਆਪਣੇ ਹੱਕ 'ਚ ਕਢਵਾਉਂਦੀ। 4 ਬੰਦੇ ਉੱਧਰ, 4 ਬੰਦੇ ਉੱਧਰ, ਪੋਸਟਰ ਬੈਨਰ ਫੜ ਕੇ ਸਾਹਮਣੇ ਆ ਕੇ ਕਹਿੰਦੇ ਆ ਬਈ ਆਹ ਜਿਹੜਾ ਹਰਾਮਜ਼ਾਦਾ ਨਹੀਂ ਗਾ, ਆਹ ਜਿਹੜਾ ਸਾਡਾ ਟਾਊਟ ਆ, ਕੰਪਨੀ ਦਾ ਟਾਊਟ, ਐਡਾ ਵੱਡਾ ਦਗੜਦੱਲਾ, ਇਹ ਕੌਮੀ ਹੀਰੋ ਆ। ਔਰ ਕੌਮੀ ਹੀਰੋ ਦੀ ਤੋਹੀਨ ਸਾਨੂੰ ਬਰਦਾਸ਼ਤ ਨਹੀਂ। ਆਓ ਬਈ ਕੌਮੀ ਹੀਰੋ ਤੁਹਾਡਾ ਹੋਊਗਾ। ਹਾਂ ਸਾਡੇ ਮੇਰਾ ਮਤਲਬ ਹੈ ਕਿ ਹਾਂ ਜੋ ਵੀ ਹੈ ਸਿਸਟਮ, ਹਾਂ ਤੇ ਉਹਦੇ 'ਤੇ ਹਿਸਾਬ ਕਰ। ਅਤੇ ਉਹ ਹੁਣ ਜਿਹੜਾ ਨਾ ਉਹ ਹੁਣ ਜਿਹੜੇ ਬਾਹਰ ਨਿਕਲਿਆ ਬੈਨਰ ਬੁਨਰ ਫੜ ਕੇ, ਕਿਉਂਕਿ ਤੁਹਾਨੂੰ ਪਤਾ ਕਿ ਲੋਕੀ ਇਹਦੇ ਦੁਆਲੇ ਹੋਏ ਸੀ, ਲੋਕਾਂ ਨੇ ਜੋ ਇਹਦੀ ਕੁਟਾਈ ਕੀਤੀ ਆ। ਹਾਂ ਮੇਰੇ ਗੱਲੀ ਬਾਤੀ ਜੋ ਇਹਨੂੰ ਛਿੱਤਰ ਪਰੇਡ ਮਾਰੀ ਹੈ ਗੱਲੀ ਬਾਤੀ, ਉਹ ਜਿਹੜਾ ਨਾ ਉਹ ਹੁਣ ਪਰੇਸ਼ਾਨ ਹੋਇਆ। ਉਹਨੇ ਕਿਹਾ ਹੋਣਾ ਕਿ ਦੇਖੋ ਆ ਮੈਨੂੰ ਤਾਂ ਸਾਰਾ ਜ਼ਮਾਨਾ ਹੀ ਮੇਰੇ ਖਿਲਾਫ ਹੋ ਗਿਆ, ਸੋਸ਼ਲ ਮੀਡੀਆ ਮੇਰੇ 'ਤੇ ਚੜ੍ਹ ਗਿਆ। ਉਹ ਕੰਪਨੀ ਕਹਿੰਦੀ ਇਹਨੂੰ ਕੋਈ ਨਾ, ਨੇ ਵੀ 4 ਬੰਦੇ ਉਹੀ ਰੱਖੇ ਪੁਰਾਣੇ, ਉਹਨਾਂ ਨੂੰ ਫੋਨ ਕਰ ਦਿੰਦੇ ਆ, ਉਹ ਨਿਕਲ ਆਉਂਦੇ ਪੋਸਟਰ ਲੈ ਕੇ ਕਿ ਕੌਮੀ ਹੀਰੋ ਕੀ ਤੋਹੀਨ ਨਾ। ਉਹ ਬਈ ਜਿੱਦਾਂ ਦਾ ਕੌਮੀ ਹੀਰੋ ਆ ਨਾ ਬਗੈਰਤ ਹਰਾਮਜ਼ਾਦਾ ਦਗੜਦੱਲਾ ਕੰਜਰ ਹਾਂਡਾ, ਉੱਦਾਂ ਦੇ ਹੀ ਰੈਲੀ ਕਢਵਾਉਣ ਵਾਲੇ ਵੀ ਹਰਾਮ ਦੇ ਸਾਰੇ। ਬਾਬੇ ਕਹਿੰਦੇ ਉਹ ਜ਼ਿਆਦਾ ਹਰਾਮ ਦੇ ਜਿਨ੍ਹਾਂ ਨੇ ਰੈਲੀ ਕਢਵਾਈ। ਮੈਂ ਬਾਬਾ ਜੀ ਕਿਹਨਾਂ ਨੇ ਕਢਵਾਈ? ਬਾਬੇ ਕਹਿੰਦੇ ਯਾਰ ਮੈਨੂੰ ਕੀ ਪਤਾ। ਮੈਂ ਕਿਹਾ ਬਾਬਾ ਜੀ ਦੱਸ ਦੇ ਯਾਰ ਇਹਦੇ 'ਚ ਕਿਹੜੀ ਗੱਲ ਆ? ਬਾਬਾ ਜੀ ਕਹਿੰਦੇ ਜੇ ਮੈਂ ਦੱਸਦਾ ਫਿਰ ਤੂੰ ਕਨੈਕਟ ਕਰ ਦੇਗਾ ਉਹ ਹਰਾਮਦਿਆਂ ਨੂੰ ਉਹਨਾਂ ਦੇ ਨਾਲ। ਕਨੈਕਸ਼ਨ ਵੀ ਤਾਂ ਜ਼ਰੂਰੀ ਹੈ। ਅੱਛਾ ਲੋ ਜੀ, ਉਹਦੇ ਬਾਅਦ ਜਨਾਬ ਬੜੀ ਵੱਡੀ ਖਬਰ ਜਿਹੜੀ ਹੈ ਨਾ ਉਹ ਇਹ ਆ ਰਹੀ ਹੈ ਕਿ ਜੰਗ ਜਿਹੜੀ ਹੈ ਨਾ ਉਹ ਹੁਣ ਸ਼ੁਰੂ ਕਰ ਦਿੱਤੀ ਹੈ। ਉਹ ਹੈ ਜੀ ਡਾਲਰੀ ਜੰਗ। ਡਾਲਰੀ ਜੰਗ ਤੁਹਾਨੂੰ ਪਤਾ ਕਿ ਉਹ ਕੁਛ ਦੇਰ ਪਹਿਲੇ ਸਾਨੂੰ ਮੁਰਾਦ ਸਈਦ ਨੇ ਵੀ ਦੱਸਿਆ ਸੀ ਕਿ ਡਾਲਰੀ ਜੰਗ ਦਾ ਜਿਹੜਾ ਨਾ ਉਹ ਇਹਨਾਂ ਨੇ ਸੋਚ ਲਿਆ, ਫੈਸਲਾ ਹੋ ਗਿਆ ਕਿ ਉਹ ਜੋ ਮਰਜ਼ੀ ਕਰ ਲਓ, ਚਾਹੇ ਲੱਖ ਬੰਦਾ ਬਾਹਰ ਆ ਜਾਏ, ਇਹਨਾਂ ਨੇ ਜੰਗ ਸ਼ੁਰੂ ਕਰਨੀ ਆ। ਉਹ ਜੰਗ ਅੱਜ ਉਹਨਾਂ ਨੇ ਸ਼ੁਰੂ ਕਰ ਦਿੱਤੀ ਜਨਾਬ। ਕਰਫਿਊ ਲਾਤਾ ਉੱਥੇ ਆਪਣਾ ਇਲਾਕੇ 'ਚ ਜਿੱਥੇ ਸਾਰਾ ਮਾਹੌਲ ਕੱਲ੍ਹ ਇਹਨਾਂ ਨੇ ਖ਼ਰਾਬ ਕੀਤਾ ਸੀ ਕੱਲ੍ਹ ਪਰਸੋਂ, ਉਹ ਸਾਰੇ ਇਲਾਕੇ ਦੇ ਵਿੱਚ ਜਨਾਬ ਜਿਹੜਾ ਨਾ KPK ਵਾਲੇ ਇਲਾਕੇ ਨੂੰ ਤਾਂ KPK ਦੇ ਇਲਾਕੇ ਨੇ, ਉਹਨੇ ਸਾਰੇ ਕਰਫਿਊ ਲਾ ਕੇ ਅਤੇ ਉਹਨਾਂ ਨੂੰ ਕਹਿ ਤਾ ਜੀ ਘਰੋਂ ਨਹੀਂ ਨਿਕਲਣਾ, ਅਤੇ ਅਸੀਂ ਇਹਦੇ 'ਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਉਹੀ ਗੱਲ ਹੋਈ। ਹੁਣ ਨਾ ਹਕੂਮਤ ਵੱਲੋਂ ਇਜਾਜ਼ਤ ਆ, ਨਾ ਆਵਾਮ ਇਹਨਾਂ ਨੂੰ ਇਜਾਜ਼ਤ ਦੇ ਰਹੀ ਆ। ਔਰ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਵੀ ਕਹਿ ਦਿੱਤਾ ਸੀਗਾ ਜੋ ਮਰਜ਼ੀ ਹੋ ਜਾਏ ਆਪਰੇਸ਼ਨ ਨਹੀਂ ਹੋਣ ਦੇਣਾ, ਕਿਉਂਕਿ ਸਭ ਨੂੰ ਪਤਾ ਕਿ ਬਈ ਆਹ ਡਾਲਰੀ ਜੰਗ ਆ ਡਾਲਰ ਦੇ ਭੁੱਖੇ ਜਰਨੈਲ ਜਿਹੜੇ ਨੇ ਇਹਨਾਂ ਨੇ ਆਪਣੀ ਢਿੱਡ ਭਰਨ ਵਾਸਤੇ ਆਪਣੀਆਂ ਜਿਹੜੀਆਂ ਅਮਰੀਕਾ ਨਾਲ ਡੀਲਾਂ ਕੀਤੀਆਂ, ਜਿਹੜੀਆਂ ਟਰੰਪ ਨਾਲ ਡੀਲ ਕਰਕੇ ਆਇਆ ਫੀਲਡ ਮਾਰਸ਼ਲ,
ਉਹਦੇ ਤਹਿਤ ਇਹਨਾਂ ਨੇ ਇਹ ਸਾਰਾ ਇਲਾਕਾ ਖਾਲੀ ਕਰਵਾਉਣਾ ਵਾ। ਇਹ ਹੁਣ ਇਸ ਚੱਕਰ 'ਚ ਨੇ ਕਿ ਇੱਥੇ ਜੰਗ ਲਾ ਕੇ ਆ ਸਾਰਾ ਇਲਾਕਾ ਖਾਲੀ ਕਰਾ ਕੇ ਇਹਨਾਂ ਨੂੰ ਕੈਂਪਾਂ 'ਚ ਭੇਜਤਾ ਜਾਏ, ਇਹਨਾਂ ਨੂੰ ਦਰ ਬਦਰ ਕਰ ਦਿੱਤਾ ਜਾਏ ਔਰ ਇਹ ਸਾਰਾ ਏਰੀਆ ਜਿਹੜਾ ਨਾ ਮਹਿਫੂਜ਼ ਬਣਾ ਕੇ ਖਾਲੀ ਕਰਕੇ, ਮਹਿਫੂਜ਼ ਕਿੱਦਾਂ ਹੋ ਸਕਦਾ, ਖਾਲੀ ਹੋਏਗਾ ਤਾਂ ਮਹਿਫੂਜ਼ ਹੋਏਗਾ, ਉਹ ਰੱਖ ਦਿੱਤਾ ਜਾਏ ਟਰੰਪ ਦੀ ਝੋਲੀ 'ਚ ਜਾ ਕੇ, ਤਾਂ ਕਿ ਟਰੰਪ ਜਿਹਨੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੋਈ ਹੈ ਇੱਥੇ ਬਰਬਰੀਅਤ ਜ਼ੁਲਮ ਦੀ, ਇੱਥੇ ਲਾ ਕਾਨੂੰਨੀਅਤ ਦੀ, ਉਹ ਜਾਰੀ ਰਵੇ। ਆਹ ਸਾਰਾ ਮੁੱਦਾ ਵਾਸਾ ਉਹ ਹਰ ਜਰਨੈਲ ਦਾ ਇਹੀ ਕਿੱਸਾ ਹੁੰਦਾ ਕਿ ਭਈ ਮੇਰੇ ਇਕਤਦਾਰ ਨੂੰ ਤਵਾਲਤ ਦਈ ਰੱਖੋ, ਜੋ ਮਰਜ਼ੀ ਲੁੱਟ ਕੇ ਲੈ ਜਾਓ ਇੱਥੋਂ, ਕੋਈ ਮਸਲਾ ਨਹੀਂ। ਉਹ ਹੁਣ ਇਹ ਸਾਰੀ ਡਾਲਰੀ ਜੰਗ ਲਾ ਕੇ ਜਨਾਬ ਅੱਜ ਉਹਨਾਂ ਨੇ ਐਲਾਨ ਕਰਤਾ ਆਪੇ ਹੀ ਕਿ ਜੀ ਜੰਗ ਅਸੀਂ ਕਰ ਲਈ। ਉਹ ਬਈ ਇੱਦਾਂ ਜੰਗ ਤੁਸੀਂ ਸ਼ੁਰੂ ਤਾਂ ਕਰ ਲਈ ਆ, ਇਹਦਾ ਨਤੀਜਾ ਪਤਾ ਕੀ ਨਿਕਲਣਾ, ਜਿਸ ਜੰਗ ਦੇ ਵਿੱਚ ਆਵਾਮ ਨਾਲ ਨਾ ਹੋਵੇ, ਹਾਂਜੀ, ਔਰ ਹੁਣ ਤੇ ਉੱਥੇ ਦੀ ਹਕੂਮਤ ਵੀ ਨਾਲ ਨਹੀਂ ਹੈ ਸਿਵਾਏ ਗੰਡਾਪੁਰ ਤੋਂ। ਗੰਡਾਪੁਰ ਤੇ ਇਹਨਾਂ ਦਾ ਆਪਣਾ ਬੰਦਾ ਉਹਦੇ ਨਾਲ ਖੜਾ ਹੀ ਹੋਏਗਾ, ਹਾਂ, ਕਿਉਂਕਿ ਉਹਨੇ ਵੀ ਅਜੇ ਤੱਕ ਕੋਈ ਆਵਾਜ਼ ਨਹੀਂ ਬੁਲੰਦ ਕੀਤੀ ਕਿ ਭਈ ਇਹ ਕੀ ਹੋ ਰਿਹਾ ਸਾਡੀ ਇਜਾਜ਼ਤ ਤੋਂ ਬਗੈਰ। ਔਰ ਜਿਹੜਾ ਕਾਨੂੰਨ ਉੱਥੇ ਕਿਹਾ ਜਾ ਰਿਹਾ, ਜਿਸ ਕਾਨੂੰਨ ਦੇ ਤਹਿਤ ਸਾਰੇ ਆਪਰੇਸ਼ਨ ਉੱਤੇ ਦੰਦਨਾਉਂਦੇ ਫਿਰ ਰਹੇ ਨੇ, ਉਹ ਗੰਡਾਪੁਰ ਦੀ ਹਕੂਮਤ ਨੂੰ ਕਿਹਾ ਜਾ ਰਿਹਾ ਕਿ ਭਈ ਉਹ ਕਾਨੂੰਨ ਖ਼ਤਮ ਕਰ, ਤਾਂ ਕਿ ਜਾਣ ਉੱਥੇ ਵਾਪਸ ਆਪਣੇ ਜਿੱਥੋਂ ਆਏ ਨੇ ਹਿਸਾਬ ਕਿਤਾਬ ਲਾ ਕੇ ਬਾਰਡਰਾਂ 'ਤੇ। ਸ਼ਹਿਰਾਂ 'ਚ ਇਹਨਾਂ ਦਾ ਕੀ ਕੰਮ ਆ, ਇਹ ਇਹਨਾਂ ਨੇ ਮੁਲਾਬਦਾਖਤ ਜਿਹੜੀ ਕੀਤੀ ਹੋਈ, ਲੇਕਿਨ ਉਹ ਗੰਡਾਪੁਰ ਉਹਨਾਂ ਦਾ ਆਪਣਾ ਬੰਦਾ, ਉਹ ਕਿੱਦਾਂ ਜਿਹੜਾ ਹਟਾਏਗਾ ਸਾਰਾ ਕੁਝ। ਉਹ ਹੁਣ ਜਨਾਬ ਡਾਲਰੀ ਜੰਗ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ, ਅਤੇ ਉਹ ਵੇਚ ਕੇ ਸਾਰਾ ਕੁਝ ਜਿਹੜਾ ਵੀ ਉੱਥੇ ਰਹਿ ਗਿਆ ਉਹ ਆਪਣੇ ਇਕਤਦਾਰ ਨੂੰ ਤਵਾਲਤ ਦੇਣ ਵਾਸਤੇ ਮੁਲਕ ਦਾ ਸੌਦਾ, ਆਵਾਮ ਦਾ ਸੌਦਾ ਤਾਂ ਪਹਿਲੀ ਕਰਤਾ ਇਹਨਾਂ ਨੇ ਲਾ ਕਾਨੂੰਨੀਅਤ ਜਿੱਦਾਂ ਉੱਥੇ ਕੀਤੀ ਹੋਈ ਆ, ਬੇੜੇ ਗਰਕ ਕੀਤੇ ਹੋਏ ਆ। ਔਰ ਉਹਦੇ ਬਾਅਦ ਇੱਕ ਇੱਕ ਕਰਕੇ ਜਿਹੜਾ ਨਾ ਆ ਸਾਰੇ ਜਿੰਨੇ ਵੀ KPK ਵਾਲੇ ਆ, ਠੀਕ ਹੈ, ਉਹਨਾਂ ਨੂੰ ਹੁਣ ਜਿਹੜਾ ਨਾ ਨਾਅਹਲ ਕੀਤਾ ਜਾ ਰਿਹਾ। ਕਿਉਂ ਕਿ ਵੀ ਇੱਕ ਤਾਂ ਇਹਨਾਂ 'ਤੇ ਪ੍ਰੈਸ਼ਰ ਰਵੇ ਤਾਂ ਕਿ ਆਪਰੇਸ਼ਨ ਦੀ ਮੁਖਾਲਫਤ ਨਾ ਹੋਵੇ, ਕਿ ਵੀ ਜਿੰਨੇ ਮੁਖਾਲਫਤ ਕੀਤੀ ਉਹਨੂੰ ਨਾਅਹਲ ਕਰਵਾ ਕੇ ਘਰ ਭੇਜੀਏ, ਉੱਥੇ ਆਪਣਾ ਬੰਦਾ ਲਵਾ ਲਾਂਗੇ, ਹਾਂ, ਜਾਂ ਫਿਰ ਅਸੀਂ ਜਿਹੜਾ ਨਾ ਤਖਤੇ ਉਲਟ ਕੇ ਆਪਣੀ ਹਕੂਮਤ ਇੱਥੇ ਲੈ ਆਵਾਂਗੇ, ਨੂਨ ਲੀਗ ਦੀ ਬਣਵਾ ਦਿਆਂਗੇ, ਕਿਸੇ ਹੋਰ ਦੀ ਬਣਵਾ ਦਿਆਂਗੇ, ਜੋ ਵੀ। ਉਹ ਬਈ ਸਭ ਤੋਂ ਪਹਿਲੀ ਗੱਲ ਆ ਕਿ ਜਿੰਨੇ ਬੰਦੇ ਤੁਸੀਂ ਫਰਕ ਕਰ ਰਹੇ ਹੋ ਨਾ, ਅੱਛਾ ਕਰ ਰਹੇ ਹੋ, ਯਕੀਨ ਕਰੋ, ਕਿਉਂਕਿ ਇਹਨਾਂ ਦਾ ਜਿਹੜਾ ਨਾ ਉਹ ਨਾ ਕੋਈ ਰਾਈਟ ਬਣਦਾ ਵਾ ਇਕਤਦਾਰ 'ਚ ਰਹਿਣ ਦਾ, ਅਤੇ ਨਾ ਹੀ ਇਹਨਾਂ ਦਾ ਕੋਈ ਮੂੰਹ ਮੱਥਾ ਕਿ ਇੱਥੇ ਬੈਠੇ ਰਹਿਣ। ਕਿਉਂ ਮੈਂ ਗੱਲ ਕਰ ਰਿਹਾ, ਮੈਂ ਇਸ ਕਰਕੇ ਕਰ ਰਿਹਾ ਵਾਂ ਕਿ ਜਦੋਂ ਇਹ ਹਕੂਮਤ ਮਿਲੀ ਸੀ ਨਾ KPK ਵਾਲਿਆਂ ਨੂੰ, KPK ਹਕੂਮਤ, ਅਲੀ ਅਮੀਨ, ਗੰਡਾਪੁਰ, ਜਿੰਨੇ ਵਜ਼ੀਰ ਮਸ਼ੀਰ ਸਾਰੇ, ਪਹਿਲੀ ਚੀਜ਼ ਕੀ ਸੀ, ਵੋਟ ਕਿਉਂ ਮਿਲੇ ਇਹਨਾਂ ਨੂੰ, ਖਾਨ ਦੀ ਰਿਹਾਈ, ਖਾਨ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸ ਕਰਕੇ ਤੁਹਾਨੂੰ ਕੀ ਕੀਤਾ ਇਹਨਾਂ ਨੇ ਅੱਜ ਤੱਕ, ਕੁਛ ਵੀ ਨਹੀਂ। ਇਹ ਇਕਤਦਾਰ ਦੇ ਮਜ਼ੇ ਲੱਗ ਗਏ ਇਹਨਾਂ ਨੂੰ ਜਿਹੜਾ ਨਾ ਉਹ ਏਅਰ ਕੰਡੀਸ਼ਨ, ਇਹਨਾਂ ਨੂੰ ਨਵੀਆਂ ਗੱਡੀਆਂ ਦੇ ਝੂਟੇ ਜਿਹੜੇ ਨਾ ਉਹ ਇਹਨਾਂ ਦੇ ਮੂੰਹ ਨੂੰ ਲੱਗ ਗਏ, ਇਹ ਖਾਨ ਨੂੰ ਭੁੱਲ ਬੈਠੇ। ਮੈਂ ਕਹਿੰਦਾ ਵਾ ਅੱਛਾ ਵਾ ਸਾਰੇ ਨਾਅਹਲ ਕਰੋ, ਸਾਰੀ ਹਕੂਮਤ ਵੀ ਜਾਏ ਨਾਅਹਲ ਕਰੋ, ਆ ਪੰਜਾਬ 'ਚ ਵੀ ਜਿਹੜੇ ਚੱਠੂ ਬੱਠੇ ਆਪਣੇ ਹੀ ਲਾਏ ਉਹ ਵੀ ਸਾਰੇ ਨਾਅਹਲ ਕਰੋ, ਤਾਂ ਕਿ ਇਹਨਾਂ ਕੋਲ ਕੋਈ ਹੋਰ ਰਾਸਤਾ ਹੀ ਨਾ ਹੋਵੇ ਸਿਵਾਏ ਸੜਕ 'ਤੇ ਆਉਣ ਤੋਂ। ਸੜਕ 'ਤੇ ਆ ਕੇ ਜਿਹੜਾ ਨਾ ਫਿਰ ਹੀ ਕੰਮ ਬਣਨਾ, ਔਰ ਫਿਰ ਹੀ ਇਹ ਤਹਿਰੀਕ ਜਿਹੜੀ ਨਾ ਕਾਮਯਾਬ ਹੋਣੀ ਹੈ। ਔਰ ਇਹ ਅੱਛਾ ਕਰਨਗੇ ਕਿ ਸਾਰੇ ਉਡਾ ਦੇਣ, ਚੇਂਜ ਕਰ ਦੇਣ ਹਕੂਮਤ, ਆਪਣੇ ਦਗੜ ਦੱਲੇ ਜਿੱਥੇ ਸਾਰੇ ਮੁਲਕ 'ਚ ਤੁਸੀਂ ਬਿਠਾਏ ਆ ਇੱਥੇ ਵੀ ਬਿਠਾ ਲਓ, ਹਾਂ, ਸਾਨੂੰ ਕੀ ਫਰਕ ਪੈਂਦਾ। ਬਾਬਾ ਜੀ ਕਹਿੰਦੇ ਆਹੋ ਸਾਡੇ, ਮੇਰਾ ਮਤਲਬ ਕਿਹਨੂੰ ਠੰਡ ਹੈ ਬਈ, ਸਾਡਾ ਤਾਂ ਖਾਨ ਅੰਦਰ ਆ, ਹਾਂ, ਸਾਨੂੰ ਖਾਨ ਬਾਹਰ ਚਾਹੀਦਾ, ਸਾਨੂੰ ਖਾਨ ਅਜ਼ੀਜ਼ ਆ ਜ਼ਿਆਦਾ। ਅਤੇ ਉਹਦੇ ਬਾਅਦ ਇੱਕ ਹੋਰ ਨਿਊਜ਼ ਤੁਸੀਂ ਸੁਣ ਲਓ। ਹੁਣ ਆਹ ਨਿਊਜ਼ ਹੈ ਜਨਾਬ ਕਿ ਬਾਬਾ ਜੀ ਨੇ ਜਮਾਤੇ ਇਸਲਾਮੀ 'ਚ ਸ਼ਮੂਲੀਅਤ ਇਖਤਿਆਰ ਕਰ ਲਈ। ਪਹਿਲਾ ਅਗਰ ਬਾਬਾ ਜੀ ਬੇਵਫਾਈ ਕਰ ਗਏ PTI ਨਾਲ, ਔਰ ਸਾਨੂੰ ਛੱਡ ਗਏ, ਬਾਬਾ ਜੀ ਛੱਡ ਕੇ ਜਮਾਤੇ ਇਸਲਾਮੀ ਚਲੇ ਗਏ। ਹੁਣ ਤੁਸੀਂ ਕਹੋਗੇ ਯਾਰ ਬਾਬਾ ਜੀ ਕਿੱਥੇ, ਜਮਾਤੇ ਇਸਲਾਮੀ ਕਿੱਥੇ, ਉਹ ਨਮਰ ਰਹਿਮਾਨ ਕੰਪਨੀ ਦਾ ਖਿਡੌਣਾ ਟੱਟੂ, ਉਹ ਵੀ ਚਾਬੀ ਵਾਲਾ, ਹਾਂ, ਆ 5 ਤਰੀਕ ਨੂੰ ਮੁਰਸ਼ਦ ਨੇ ਗਾਲ ਦਿੱਤੀ ਹੋਈ, ਉਹ ਵੀ 5 ਨੂੰ ਨਿਕਲ ਆਇਆ ਹੁਣ ਜੀ ਕਸ਼ਮੀਰ ਵਾਸਤੇ ਸੀ ਜਨਾਬ ਉਹ ਕਰਾਂਗੇ ਜਨਾਬ ਇhtਜਾਜ। ਉਹ ਜਨਾਬ ਫਲਸਤੀਨ, ਉਹ ਵੀ ਪਹਿਲੇ ਤੈਨੂੰ ਮੌਤ ਪਈ ਸੀ। ਇੱਕ ਇਹਨਾਂ ਦਾ ਆਪਣਾ ਸੈਨੇਟਰ ਵਿਚਾਰਾ, ਉਹ ਵਿਚਾਰਾ ਕਹਿ ਕੇ ਥੱਕ ਗਿਆ, ਉਹਨੂੰ ਪੁਲਿਸ ਕੋ ਮਾਰਾ ਕੁਟਵਾਈਆਂ ਪੈ ਰਹੀਆਂ ਸੀ ਅਤੇ ਇੱਕ ਲਫ਼ਜ਼ ਨਹੀਂ ਬੋਲੇ। ਹੁਣ 5 ਤਰੀਕ ਨੂੰ ਹੀ ਆ ਗਏ, ਕਿਉਂ, ਕਿਉਂਕਿ ਕੰਪਨੀ ਨੇ ਚਾਬੀ ਦਿੱਤੀ ਪਿੱਛੇ, ਹਾਫਜ਼, ਉਹ ਵੀ ਹਾਫਜ਼, ਇਹ ਵੀ ਹਾਫਜ਼ ਹਾਫਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਣਾ। ਫਿਰ ਉਹ ਜਨਾਬ ਉਹ ਜਿਹੜਾ ਨਾ ਉਹਨੇ ਤਹਿਰੀਕ ਸ਼ੁਰੂ ਕਰ ਦਿੱਤੀ ਉੱਥੇ ਕਿ ਇਹ 5 ਨੂੰ ਇਹ ਕਰਾਂਗੇ। ਹੁਣ ਬਾਬਾ ਜੀ ਦੀ ਸ਼ਮੂਲੀਅਤ ਬੜੀ ਹੈਰਾਨ ਕੋਲ। ਮੈਂ ਫਿਰ ਅੰਦਰੋਂ ਖਾਤੇ ਪਤਾ ਕਰਵਾਇਆ, ਮੈਂ ਕਿਹਾ ਵੀ ਕੀ ਚੱਕਰ ਬਣਿਆ, ਕੀ ਬਣਿਆ ਹਿਸਾਬ ਤਾਂ। ਉਹ ਫਿਰ ਮੈਨੂੰ ਜਿਹੜਾ ਨਾ ਉਹ ਲੋਕਾਂ ਨੇ ਦੱਸਿਆ, ਅੰਦਰ ਮੌਜੂਦ ਲੋਕਾਂ ਨੇ ਉਹਦੇ ਜਮਾਤ ਇਸਲਾਮੀ ਦੇ, ਉਹ ਕਹਿਣ ਲੱਗੇ ਬਾਬਾ ਜੀ ਨੇ ਆਹ ਤਸਵੀਰ ਦੇਖ ਲਈ ਹੈ।
कि डड्डू आया बैठा और मुलाकात कर रहा। हाँ हाफिज जी, वो भी हाफिज जी है, जमाती सारे हाफिज जी ने। बल्कि मैंने तो शाका जरा हाफिज आसम मनीरा आ भी जमात इस्लामी ते गया वा पर जिन्हें हाफिज हाँ डड्डू की तस्वीर देख ली उत्थे। वो बाबा जी कहने लगा लो जी डड्डू ने शमूलियत इख्तियार कर ली जमात इस्लामी। तो मैं भी गया। वो कहते बाबा जी आए, बाबा जी ने आके जरा ना शमूलियत इख्तियार की। वो कहने लगे चलो मैं शामिल तो हो गया, हूँ मैं डड्डू ना मिलाओ। वो कहने लगे जमात वाले बंदे कि बाबा जी शर्म ही आ करो यार। बाबा जी कहते ताई तो मैं ज्वाइन की है, तो मैं सुनिया डड्डू ने ज्वाइन कर ली। उन्होंने दसिया बाबा जी ने ज्वाइन नहीं की, वो आया अपना बाबा जी कहते रिश्ता लैन आया होना। कहने लगे नहीं बाबा जी वो आया अपना इलहाक करने वास्ते। बाबा जी कहते लै होर अच्छी गल है, तुसी मेरा निकाह कराओ तो इलहाक करो। नून लीग ते जमात इस्लामी हाँ एक सुक्के दे दो रुख हाँ फिर एक ही रुख हो जाता। बाबे कहते ऐ साहब ਉਹ ਉਹਨਾਂ ਨੇ जनाब ਧੱਕੋ ਧੱਕੀ बाबा जी का बाबा ਤੁਹਾਡੀ ਮਿਹਰਬਾਨੀ ਇਹੋ ਜਿਹਾ ਹਿਸਾਬ ਕੋਈ ਨਹੀਂ ਹੈਗਾ ਅਸੀਂ ਕੋਈ ਨਹੀਂ ਕਰਵਾਉਂਦੇ। ਉਹ ਕਹਿੰਦਾ ਯਾਰ ਤੁਸੀਂ ਸ਼ਾਦੀਆਂ ਸ਼ੁਦੀਆਂ ਕਰਵਾਏ ਚਲੋ ਮੈਨੂੰ ਵੀ ਗਰੀਬ ਸਮਝ ਕੇ ਕਰਵਾ ਦੇ ਡੱਡੂ ਨਾਲ ਵਿਆਹ ਦੇ। ਹਾਂ ਲੇਕਿਨ ਉਹ ਜਰਾ ਨਾ ਬਾਬਾ ਜੀ ਨਾਲ ਹੱਥ ਹੋਇਆ, ਚੰਗਾ ਹੋਇਆ ਹੱਥ ਹੋਇਆ। ਫਿਰ ਮੈਂ ਗਿਆ ਜਾ ਕੇ ਮੈਂ ਕਿਹਾ ਬਾਬਾ ਜੀ ਕੀ ਤੁਸੀਂ ਚਵਲ ਮਾਰੀ? ਬਾਬਾ ਜੀ ਕਹਿੰਦੇ ਯਾਰ ਚਵਲ ਕੀ ਮਾਰਨੀ ਸੀ, ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਆ ਵੱਜੀ ਨਹੀਂ। ਬਾਬਾ ਜੀ ਕਹਿੰਦੇ ਜੇ ਚਵਲ ਵੱਜ ਜਾਂਦੀ ਨਾ ਅੱਜ ਬਾਬਾ ਡੱਡੂ ਨਾਲ ਹਨੀਮੂਨ ਮਨਾ ਰਿਹਾ ਹੋਣਾ ਸੀ ਸਵਿਟਜ਼ਰਲੈਂਡ 'ਚ ਜਾ ਕੇ। ਲੱਗੀ ਸਮਝ।